ਅਗਲੀ ਖਬਰ ਸੈਕਰਾਮੈਂਟੋ ਕੈਲੀਫੋਰਨੀਆ ਤੋਂ ਆ ਰਹੀ ਆ। ਸੈਕਰਾਮੈਂਟੋ ਦਾ ਲੈਂਡ ਪਾਰਕ ਏਰੀਆ ਜੋ ਆ ਉਹ ਬਹੁਤ ਹੀ ਕ੍ਰਿਮੀਨਲ ਐਕਟੀਵਿਟੀ ਵਾਲਾ ਏਰੀਆ ਬਣ ਗਿਆ ਹੈ ਤੇ ਜਿਹੜੇ ਬਿਜ਼ਨੈਸਸ ਆ ਉਹ ਧੜਾ ਧੜ ਉਸ ਏਰੀਏ ਤੋਂ ਬੰਦ ਹੋ ਕੇ ਅਹ, ਹੋਰ ਕਿਸੇ ਏਰੀਆ ਦੇ ਵਿੱਚ ਜਾ ਰਹੇ ਆ। ਲੇਟੈਸਟ ਵਿਕਟਮ ਸਟਾਰਬਕ ਦਾ ਜਿਹੜਾ ਸਟੋਰ ਆ ਉਹ ਹੋਇਆ ਹੈਗਾ। ਲੈਂਡ ਪਾਰਕ ਸਟਾਰਬਕਸ ਲੋਕੇਸ਼ਨ ਪਿਛਲੇ ਵੀਕ ਵੀਰਵਾਰ ਨੂੰ ਕਲੋਜ਼ ਕਰ ਦਿੱਤੀ ਗਈ ਆ। ਇਸ ਤੋਂ ਪਹਿਲਾਂ ਜਾਂਬਾ ਜੂਸ ਨੇ ਵੀ ਜੋ ਸਟਾਰਬਕ ਤੋਂ ਨੈਕਸਟ ਸੀ ਉਹ ਕਲੋਜ਼ ਕਰ ਦਿੱਤਾ ਸੀ। ਸਟਾਰਬਕ ਦੀ ਲੋਕੇਸ਼ਨ 1429 ਬ੍ਰੌਡਵੇ ਦੇ ਉੱਤੇ ਇਹ ਪਹਿਲੀ ਲੋਕੇਸ਼ਨ ਨਾਰਦਰਨ ਕੈਲੀਫੋਰਨੀਆ 'ਚ ਆ ਜਿਹੜੀ ਨੇਬਰਹੁੱਡ ਸੇਫਟੀ ਕੰਸਰਨਸ ਕਰਕੇ ਸਟਾਰਬਕ ਵਾਲੇ ਕਲੋਜ਼ ਕਰਨ ਜਾ ਰਹੇ ਆ। ਜੇ ਆਮ ਕਹਿੰਦੇ ਲੋਕਾਂ ਨੂੰ ਉਸ ਏਰੀਏ 'ਚ ਪੁੱਛੋ ਕਹਿੰਦੇ ਵੀ ਇੱਥੇ ਸ਼ਰੇਆਮ ਡਰੱਗ ਵਿਕਦੀ ਆ, ਹੋਮਲੈਸਨੈਸ ਬਹੁਤ ਜ਼ਿਆਦਾ ਆ, ਕ੍ਰਾਈਮ ਐਕਟੀਵਿਟੀ ਬਹੁਤ ਜ਼ਿਆਦਾ ਵਧੀ ਹੋਈ ਹੈਗੀ ਆ। ਤੇ ਈਵਨ ਕੈਟੀ ਵੈਲਨਜ਼ੁਏਲਾ ਜੋ ਸੈਕਰਾਮੈਂਟੋ ਸਿਟੀ ਕੌਂਸਲ ਦੇ ਮੈਂਬਰ ਹੈਗੇ ਆ ਜੋ ਡਿਸਟ੍ਰਿਕਟ 4 ਨੂੰ ਰਿਪਰੈਜ਼ੈਂਟ ਕਰਦੇ ਆ, ਉਹ ਕਹਿੰਦੀ ਵੀ ਮੈਂ ਖੁਦ ਫਰਸਟ੍ਰੇਟਡ ਹੈਗੀ ਆ। ਸਾਡੇ ਕੋਲ ਕੋਈ ਵੀ ਜਿਹੜਾ ਸੋਲੂਸ਼ਨ ਆ ਇਹਦੇ ਲਈ ਲੱਭ ਨਹੀਂ ਰਿਹਾ ਹੈਗਾ। ਕਹਿੰਦੇ ਮਿਲਰ ਪਾਰਕ ਸੇਫ ਏਰੀਆ ਓਪਨ ਹੋਇਆ ਸੀ ਤੇ ਉੱਥੇ ਵੀ ਇਹ ਕੁਝ ਚੱਲ ਰਿਹਾ। ਸੋ ਕਈ ਏਰੀਏਜ਼ ਬਹੁਤ ਬੁਰੇ ਆ। ਹੁਣ ਸੈਨ ਫਰਾਂਸਿਸਕੋ ਤੋਂ ਬਾਅਦ ਲੱਗਦਾ ਪਈ ਸੈਕਰਾਮੈਂਟੋ ਦੇ ਵਿੱਚ ਸਟੋਰ ਬੰਦ ਹੋਣ ਦੀ ਜਿਹੜੀ ਵਾਰੀ ਆ ਉਹ ਆ ਗਈ ਹੈਗੀ ਆ। ਇਦਾਂ ਦੀ ਇੱਕ ਖਬਰ ਬੇਕਰਸਫੀਲਡ ਕੈਲੀਫੋਰਨੀਆ ਤੋਂ ਆ ਰਹੀ ਹੈ ਜਿੱਥੇ ਕਿ ਇੱਕ ਬੰਦੇ ਨੇ ਕਨਫੈਸ ਕੀਤਾ ਆ ਵੀ ਉਸ ਨੇ ਆਪਣੀ ਹੀ ਗਰਲਫ੍ਰੈਂਡ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਆ। ਬੇਕਰਸਫੀਲਡ ਦੀ ਪੁਲਿਸ ਡਿਪਾਰਟਮੈਂਟ ਨੇ 2100 ਬਲਾਕ ਫਸਟ ਸਟਰੀਟ ਦੇ ਉੱਤੇ ਜਦੋਂ ਉਹਨਾਂ ਨੂੰ ਡਿਸਪੈਚ ਕੀਤਾ ਗਿਆ ਤੇ ਇਹ ਸ਼ਨੀਚਰਵਾਰ ਨੂੰ ਘਟਨਾ ਵਾਪਰੀ ਹੈਗੀ ਆ। ਤੇ ਜਦੋਂ ਉਹ ਪਹੁੰਚੇ ਉਹਨਾਂ ਨੇ ਦੇਖਿਆ ਵੀ ਇੱਕ ਲੇਡੀ ਸਫਰ ਕਰ ਰਹੀ ਸੀ ਗਨ ਸ਼ਾਟ ਵੂਨਸ ਤੋਂ ਤੇ ਉਹ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਤੇ ਹਸਪਤਾਲ ਜਾ ਕੇ ਉਸ ਦੀ ਮੌਤ ਹੋ ਗਈ ਹੈਗੀ ਆ। ਜੀ ਜਾਂ ਅਗਲੀ ਜਿਹੜੀ ਜੀ ਜੀ ਹਰਜੋਤ ਸਿੰਘ ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਅੱਜ ਇੱਕ ਐਗਜ਼ੈਕਟਿਵ ਆਰਡਰ ਜਿਹੜਾ ਉਹ ਸਾਈਨ ਕੀਤਾ ਜਿਸ ਦੇ ਨਾਲ ਬਿਜਲੀ ਦੀ ਸਪਲਾਈ ਨੂੰ ਪੂਰਾ ਕਰਨ ਦੇ ਲਈ ਪਾਵਰ ਗ੍ਰਿਡ ਦੇ ਉੱਤੇ ਜੋ ਸਟ੍ਰੈਸ ਆ ਇਸ ਪੂਰੀ ਵੀਕ ਲੌਂਗ ਹੀਟ ਵੇਵ ਦੇ ਲਈ ਵਾਧੂ ਜਿਹੜੀ ਬਿਜਲੀ ਜਨਰੇਟ ਕਰਨ ਦੇ ਆਦੇਸ਼ ਇਸ ਦੇ ਤਹਿਤ ਦਿੱਤੇ ਗਏ ਨੇ। ਇਹ ਉਦੋਂ ਫੈਸਲਾ ਇਹ ਆਇਆ ਜਦ ਕੁਝ ਦਿਨ ਪਹਿਲਾਂ ਕਾਰਬ ਵਾਲੇ ਨੇ ਕਿਹਾ ਸੀਗਾ, ਮਨਜ਼ੂਰੀ ਦਿੱਤੀ ਸੀ ਵੀ 2035 ਤੋਂ ਬਾਅਦ ਕੋਈ ਵੀ ਗੈਸ ਪਾਵਰਡ ਜਿਹੜੀ ਗੱਡੀ ਆ ਇੱਥੇ ਨਹੀਂ ਵੇਚੀ ਜਾਊਗੀ। ਸਾਰੀਆਂ ਜ਼ੀਰੋ ਐਮਿਸ਼ਨ ਵਹੀਕਲਸ ਜਿਹੜੀਆਂ ਉਹ ਹੋਣਗੀਆਂ। ਸੋ ਇਲੈਕਟ੍ਰਿਸਿਟੀ ਸਪਲਾਈ ਦੇ ਉੱਤੇ ਆਲਰੇਡੀ ਜਦ ਕਿ ਇੰਨੀਆਂ ਜ਼ਿਆਦਾ ਬਿਜਲੀ ਵਾਲੀਆਂ ਗੱਡੀਆਂ ਜਾਂ ਟਰੱਕ ਨਹੀਂ ਹੈਗੇ ਤਾਂ ਇੰਨਾ ਭਾਰ ਜਿਹੜਾ ਆ ਪਾਵਰ ਗ੍ਰਿਡ ਦੇ ਉੱਤੇ ਪੈ ਰਿਹਾ। ਸੋ ਆਲਦੋ ਵਿੱਚ ਵਰੇ ਤਾਂ ਜ਼ਰੂਰ 12-13 ਸਾਲ ਪਏ ਨੇ, ਪਰ ਕੀ ਉਦੋਂ ਤੱਕ ਇਹ ਇਨਫਰਾਸਟ੍ਰਕਚਰ ਦੇ ਉੱਤੇ ਜਿਹੜੇ ਸਵਾਲ ਆ ਜ਼ਰੂਰ ਆਉਂਦੇ ਆ। ਸੋ ਹੁਣ ਇਹ ਦੇਖਣ ਵਾਲਾ ਹੋਊਗਾ ਹਰਜੋਤ ਸਿੰਘ ਜੀ ਭਵਿੱਖ ਦੇ ਵਿੱਚ ਵੀ ਕਿੰਨਾ ਕੁ ਜਿਹੜਾ ਇਨਫਰਾਸਟ੍ਰਕਚਰ ਆ ਇੰਨੀ ਮੰਗ ਨੂੰ ਝੱਲਣ ਦੇ ਲਈ ਜਿਹੜਾ ਉਹ ਤਿਆਰ ਰਹੇਗਾ। ਸੋ ਕੈਲੀਫੋਰਨੀਆ ਤੇ ਵੈਸਟ ਦੇ ਵਿੱਚ ਐਕਸਟ੍ਰੀਮ ਹੀਟ ਦਾ ਸਿਲਸਿਲਾ ਜਿਹੜਾ ਉਹ ਚੱਲ ਰਿਹਾ ਜਿਸ ਕਰਕੇ ਗ੍ਰਿਡ ਦੇ ਉੱਤੇ ਕਹਿੰਦੇ ਬਹੁਤ ਭਾਰ ਆ। ਐਨਰਜੀ ਦੀ ਡਿਮਾਂਡ ਲਗਾਤਾਰ ਜਿਹੜੀ ਉਹ ਵੱਧ ਰਹੀ ਆ, ਖਾਸ ਕਰਕੇ ਹੌਲੀਡੇ ਜਿਹੜੇ ਉਹ ਵੀਕਐਂਡ ਆ ਉਸ ਦੇ ਕਰਕੇ ਆ। ਸੋ ਆਲਰੇਡੀ ਜਿਹੜਾ ਕੈਲੀਫੋਰਨੀਆ ISO ਆ ਉਹਨਾਂ ਨੇ ਇਹ ਕਿਹਾ ਆ ਵੀ ਭਾਈ ਜਿੰਨੇ ਵੀ ਮੇਜਰ ਅਪਲਾਇੰਸ ਆ, ਜਿੱਦਾਂ ਆਪਾਂ ਪਹਿਲਾਂ ਵੀ ਕਿਹਾ ਵੀ ਸਟੋਵ, ਓਵਨ, ਡਿਸ਼ ਵਾਸ਼ਰ, ਕੱਲਾ ਵਾਸ਼ਰ ਤੇ ਡਰਾਇਰ ਆ ਉਹਨੂੰ 4 ਤੋਂ 9 ਵਜੇ ਦੇ ਵਿੱਚ ਨਾ ਹੀ ਜਿਹੜਾ ਉਹ ਚਲਾਇਆ ਜਾਵੇ ਤਾਂ ਜੋ ਬਿਜਲੀ ਦੀ ਕੰਜ਼ਰਵ ਆਪਾਂ ਉਹ ਕਰ ਸਕੀਏ ਤੇ ਗ੍ਰਿਡ ਜਿਹੜਾ ਉਹ ਉਸ ਦੇ ਉੱਤੇ ਭਾਰ ਆ ਉਹ ਨਾ ਪਵੇ। ਸੋ ਹੁਣ ਇਸ ਐਗਜ਼ੀਕਿਊਟਿਵ ਆਰਡਰ ਦੇ ਨਾਲ ਕਹਿ ਲਓ ਵੀ ਚਰਚਾ ਦੇ ਵਿੱਚ ਦੁਬਾਰਾ ਗਵਰਨਰ ਨਿਊਸਮ ਆਏ ਆ।